ਕਿਤੇ ਨਾ ਕਿਤੇ ਐਟੀਟਿਊਡ ਜਿਹੜਾ ਆ ਉਹ ਜੱਜਿਸ ਦਾ, ਪ੍ਰੋਸੀਕਿਊਟਰਸ ਦਾ, ਜਿਹੜੇ ਸਰਕਾਰੀ ਵਕੀਲ ਆ ਉਹਨਾਂ ਦਾ ਬਦਲਣਾ ਸ਼ੁਰੂ ਹੋਇਆ। ਹੁਣ ਜਿੱਦਾਂ ਤੁਸੀਂ ਕੰਕੜ ਦੀ ਗੱਲ ਕੀਤੀ ਆ, ਤੁਹਾਨੂੰ ਵੱਖ-ਵੱਖ ਕੋਰਟਸ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਆ। ਸੋ ਸੈਂਟਾ ਐਨਾ, ਸੈਨ ਫਰਾਂਸਿਸਕੋ, ਕੰਕੜ, ਸੈਕਰਾਮੈਂਟੋ, ਨਿਊਯਾਰਕ, ਇੱਥੇ ਜੱਜਿਸ ਦਾ ਹੁਣ ਰਵੱਈਆ ਕਿੱਦਾਂ ਦਾ, ਐਟੀਟਿਊਡ ਇਹਨਾਂ ਦਾ ਕਿੱਦਾਂ ਦਾ ਚੱਲ ਰਿਹਾ ਹੈ? ਸੋ ਪਹਿਲੀ ਗੱਲ ਤਾਂ ਇਹ ਮੇਰਾ ਓਪੀਨੀਅਨ ਆ, ਠੀਕ ਆ। ਤੇ ਪਤਾ ਵੀ ਨਹੀਂ ਹੁੰਦਾ, ਪਤਾ ਜਨਤਾ ਇੱਧਰ ਦੀ ਗੱਲ ਉੱਧਰ ਕਰ ਦਿੰਦੀ ਆ, ਕਦੇ ਕਿਸੇ ਨੇ ਕਲਿੱਪ ਬਣਾਤਾ, ਕਦੀ ਕਿਸੇ ਨੇ ਕਲਿੱਪ ਬਣਾਤਾ। ਸੋ ਇਹ ਆਪਣਾ ਓਪੀਨੀਅਨ ਆ। ਕਿਸੇ ਜੱਜ ਨੂੰ ਡਿਸਰਿਸਪੈਕਟ ਨਹੀਂ, ਕਿਸੇ ਕੋਰਟ ਨੂੰ ਡਿਸਰਿਸਪੈਕਟ ਨਹੀਂ, ਹਨਾ। ਨਾਲੇ ਉਦਾਂ ਇਹ ਆ, ਉਹਨਾਂ ਨੂੰ ਕਿਹੜਾ ਸਮਝ ਆਣੀ ਮੇਰੀ ਗੱਲ ਕੀ ਕਰਦੇ ਆ। ਤੇ ਟਰਾਂਸਲੇਟਰ ਬਣ ਜਾਣਾ ਇਹਨਾਂ ਨੇ। ਪਰ ਕਈ ਵਾਰੀ ਤੁਹਾਨੂੰ ਜੱਜ ਦੀ ਵੀ ਗੱਲ ਦੱਸੂਗਾ, ਕਈ ਵਾਰੀ ਲੋਕੀ ਵੀਡੀਓ ਦਿਖਾ ਦਿੰਦੇ ਅੱਜ ਕੱਲ੍ਹ ਜੱਜ ਨੂੰ ਵੀ ਹਾਸੇ ਖੇਡ ਦੇ ਵਿੱਚ। ਅੱਛਾ, ਠੀਕ ਆ, ਕੋਈ ਨਹੀਂ, ਦੱਸਿਓ ਵੀ ਇਨਸੀਡੈਂਟ ਬਾਅਦ ਚ। ਸੋ ਸੈਂਟਾ ਐਨਾ ਦਾ ਤਾਂ ਐਕਸਪੀਰੀਅੰਸ ਕੋਈ ਬਾਹਲਾ ਵਧੀਆ ਨਹੀਂ ਰਿਹਾ। ਓਕੇ। ਤੇ ਲੋਕਾਂ ਨੂੰ ਵੀ ਪਤਾ ਹੀ ਆ, ਹਨਾ। ਇੱਕ ਤਾਂ ਤਰੀਕ ਬਹੁਤ ਜ਼ਿਆਦਾ ਛੇਤੀ ਜਿਹੜੀ ਦੇ ਦਿੰਦੇ ਆ, 6 ਮਹੀਨੇ 8 ਮਹੀਨੇ ਚ ਨਿਪਟਾਰਾ ਕਰ ਦਿੰਦੇ ਆ। ਬੰਦਿਆਂ ਨੂੰ ਪੇਮੈਂਟਾਂ ਦੀਆਂ ਪ੍ਰੋਬਲਮਾਂ, ਵਕੀਲਾਂ ਨਾਲ ਮੁੱਦੇ। ਮੈਂ ਤਾਂ ਭਾਜੀ ਹੁਣੇ ਆਇਆ ਸੀ, ਮੇਰਾ ਵਰਕ ਪਰਮਿਟ ਵੀ ਨਹੀਂ ਆਇਆ, ਮੇਰੀ ਫਾਈਨਲ ਹੀਅਰਿੰਗ ਆ ਗਈ ਨਾ। ਮਤਲਬ ਕਲਾਇੰਟ ਹੀਅਰਿੰਗ ਜਾਂਦਾ ਨਾ, ਆਪਾਂ ਹੀਅਰਿੰਗ ਜਾਂਦੇ ਆ ਉੱਥੇ। ਤੇ ਪਰ ਹੁਣ ਜਿਹੜੇ ਕੋਰਟ ਉਹਨਾਂ ਨੂੰ ਲੱਗਦੇ ਆ, ਬੰਦਾ ਜਿੱਥੇ ਰਹਿੰਦਾ ਉਹਦੇ ਹਿਸਾਬ ਨਾਲ ਹੀ ਲੱਗਦਾ ਵਾ। ਤੇ ਆਈਸ ਵਾਲਿਆਂ ਨੇ ਵੀ ਕਈ ਵਾਰੀ ਟਰੈਕਿੰਗ ਸ਼ਰੈਕਿੰਗ ਲਾਈ ਹੁੰਦੀ ਆ। ਤੇ ਬੰਦਾ, ਮਤਲਬ ਤੁਸੀਂ ਕਹਿ ਲਓ ਕਿ 6 ਮਹੀਨੇ 7 ਮਹੀਨੇ ਚ ਨਿਬੇੜ ਦਿੰਦੇ ਕੇਸ। ਤੇ ਜੱਜਾਂ ਦੀ ਕਈ ਵਾਰੀ ਰੇਟਿੰਗ ਨਹੀਂ ਵਧੀਆ। ਬਹੁਤ ਸਾਰੇ ਜੱਜ ਆ ਜਿਹੜੇ 10 ਤੋਂ 20% ਵਾਲੇ, ਬਹੁਤ ਜ਼ਿਆਦਾ ਜਿਹੜੇ ਜੱਜ ਆ। ਸਰਕਾਰੀ ਵਕੀਲ 2-3 ਜਣੇ ਬੜੇ ਕੱਬੇ ਜੇ ਉੱਥੇ, ਜਿਹੜੇ ਮਤਲਬ ਧਿਆ ਕੇ ਜਿਹੜੇ ਆਏ ਆ ਕਿ ਡਿਨਾਈ ਕਰਨਾ, ਭਾਵੇਂ ਜੋ ਮਰਜ਼ੀ ਹੋ ਜਾਵੇ, ਭਾਵੇਂ ਸਾਰਾ ਸਹੀ ਵੀ ਬੰਦੇ ਨੇ ਕਰਤਾ ਤੇ ਜੱਜ ਪੁੱਛੇ ਕਿ ਤੇਰਾ ਕੀ ਰਵੱਈਆ, ਤਾਂ ਨਹੀਂ ਡਿਨਾਈ ਕਰੋ, ਉਹਨਾਂ ਦਾ ਡਿਨਾਈ ਕਰੋ ਕੇਸ, ਹਨਾ। ਠੀਕ ਹੈ। ਸੈਂਟਾ ਇਹਨਾਂ ਦਾ ਕੋਈ ਵਧੀਆ ਨਹੀਂ ਉਹ ਜਿਹੜਾ ਹੈਗਾ। ਓਕੇ। ਤੇ ਸੈਂਟਾ ਐਨਾ ਨਾਲੋਂ LA ਜਿਹੜਾ ਬੈਟਰ। ਸੈਨ ਫਰਾਂਸਿਸਕੋ ਸਭ ਤੋਂ ਬੈਸਟ ਆ। ਕੰਕੜ ਦੇ ਵਿੱਚ ਕਈ ਜੱਜ ਬਹੁਤ ਬੈਸਟ ਆ ਸੈਨ ਫਰਾਂਸਿਸਕੋ ਤੋਂ ਜਿਹੜੇ ਗਏ ਆ। ਜੱਜਾਂ ਦੀ ਆਪਣੀ ਆਪਣੀ ਜਿਹੜੀ ਰੇਟਿੰਗ ਆ। ਸੈਨ ਫਰਾਂਸਿਸਕੋ ਸੈਕਰਾਮੈਂਟੋ ਥੋੜਾ ਜਿਹਾ ਸਲੋ ਆ ਕੋਰਟ, ਕਿਉਂਕਿ ਜੱਜ ਘੱਟ ਸੀਗੇ ਜਿਹੜੇ। ਕਈ ਜੱਜ ਉੱਥੇ ਧੱਕੇ ਨਾਲ ਵਿਦਹੋਲਡਿੰਗ ਵਗੈਰਾ ਦੇ ਦਿੰਦੇ ਆ। ਤੇ ਜੱਜ ਤੇ ਡਿਪੈਂਡ ਕਰਦਾ। ਜੱਜ ਦੀ ਰੇਟਿੰਗ ਜੇ ਤਾਂ ਹੈਗੀ 70% ਤੋਂ ਉੱਪਰ, ਫਿਰ ਤਾਂ ਬਹੁਤ ਵਧੀਆ ਬੰਦੇ ਦੇ ਚਾਂਸ ਹੁੰਦੇ ਆ। ਜੇ ਬੰਦਾ ਆਪਣਾ ਵਧੀਆ ਵਿਟਨੈਸ ਹੈਗਾ, ਡਾਕੂਮੈਂਟਾਂ ਚ ਕੋਈ ਗੜਬੜ ਨਹੀਂ ਹੈਗੀ। ਤੇ ਨਹੀਂ ਤੇ ਜਿਹੜੇ ਜੱਜ ਆ ਕਈ, ਉਹ ਬਹੁਤ ਅੱਜ ਕੱਲ੍ਹ ਜਿਹੜਾ ਬੰਦੇ ਦੇ ਮਗਰ ਪੈ ਰਹੇ ਆ। ਮੈਡੀਕਲ ਰਿਕਾਰਡ ਦੇ ਵਿੱਚ ਸਪੈਸ਼ਲੀ ਬਹੁਤ ਜ਼ਿਆਦਾ ਜਿਹੜੇ ਗਲਤੀਆਂ, ਕਿੱਦਾਂ ਇਹ ਪਹਿਲੇ ਵਾਲੇ ਰਿਕਾਰਡ ਕਿੱਥੇ ਆ, ਡਾਕਟਰ ਕੌਣ ਸੀਗਾ, ਕੀ ਇਹਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਹਸਪਤਾਲ ਦੀ, ਉੱਤੇ ਬਹੁਤ ਜਿਹੜੇ ਜੱਜ ਅੱਜ ਕੱਲ੍ਹ ਕਲਪਦੇ ਆ। ਸੋ ਮੈਡੀਕਲ ਰਿਕਾਰਡ ਤੇ ਕਾਫੀ ਜਿਹੜਾ ਲੋਕੀ ਕੇਸ ਲੂਜ਼ ਵੀ ਆਪਣੇ ਕਰਦੇ ਆ। ਕਈ ਵਾਰੀ ਛੋਟੀ ਛੋਟੀ ਗੱਲ ਤੇ ਕਿੰਨੇ ਟੀਕੇ ਲੱਗੇ, ਬੰਦਾ ਕਹਿੰਦਾ 1 ਲੱਗਾ, ਉਹ ਕਹਿੰਦਾ ਤੇਰੇ ਇੱਥੇ 2 ਲਿਖੇ ਆ, ਹਨਾ। ਠੀਕ ਹੈ। ਬੰਦੇ ਤੇ ਆ ਜਾਂਦਾ ਕਿ ਭਾਈ ਤੁਸੀਂ ਆਪਣੇ ਮੈਡੀਕਲ ਰੈਕਡ ਨੂੰ ਪੜ੍ਹੋ, ਆਪਣੀ ਮੈਮਰੀ ਜਿਹੜੀ ਰਿਫਰੈਸ਼ ਕਰੋ ਕਿ ਸਹੀ ਕੀ ਆ। ਹੁਣ ਡਾਕਟਰ ਦੀ ਗਲਤੀ ਆ, ਇੱਕ ਬੰਦੇ ਦੀ ਗਲਤੀ ਆ, ਹਨਾ, ਕਿ ਕੀ ਬੰਦਾ 1 ਕਹਿ ਰਿਹਾ, ਡਾਕਟਰ 2 ਕਹਿ ਰਿਹਾ, ਇੰਜੈਕਸ਼ਨ ਲਿਖੇ ਆ। ਏਦਾਂ ਦੇ ਜਿਹੜੇ ਮੁੱਦੇ ਹੈਗੇ ਆ, ਇਨਕਨਸਿਸਟੈਂਸੀਜ਼ ਜਿਹੜੀਆਂ ਹੈਗੀਆਂ, ਉਹ ਕਾਫੀ ਜਿਹੜੀਆਂ ਹੈਗੀਆਂ। ਤੇ ਆਲ ਇਨ ਆਲ ਜਿਹੜਾ ਆਪਣਾ ਫਿਲਹਾਲ ਜਿਹੜਾ ਬੈਸਟ ਸੈਨ ਫਰਾਂਸਿਸਕੋ ਹੀ ਰਹਿੰਦਾ, ਕਿਉਂਕਿ ਵੱਡਾ ਕੋਰਟ ਆ, ਜੱਜ ਵਧੀਆ ਵਾ। ਕੰਕੜ ਤੁਸੀਂ ਲਗਾ ਲਓ ਸੈਕਿੰਡ ਬੈਸਟ ਆ। ਤੇ ਸਦਰਨ ਕੈਲੀਫੋਰਨੀਆ ਚ ਜਿਹੜੇ ਸੈਂਟਾ ਐਨਾ ਵਗੈਰਾ, ਤੇ ਇਹ ਤੇ ਬੰਦੇ ਦੀ ਸ਼ਾਮਤ ਹੀ ਆ, ਛੇਤੀ ਛੇਤੀ ਤਾਂ ਨਹੀਂ, ਹਨਾ। ਬੰਦਾ ਜੇ ਆ ਕੇ ਪੈਰ ਵੀ ਨਹੀਂ ਲੱਗੇ ਪਹਿਲਾਂ ਹੀ। ਉਹ ਉਦਾਂ ਆਪਾਂ ਦੇਖਦੇ ਕਈ ਵਾਰੀ ਆਪਣੇ ਕਾਲਰ ਵੀ ਕਾਲ ਕਰਕੇ ਕਹਿੰਦੇ ਹੁੰਦੇ ਵੀ ਜਲਦੀ ਤਰੀਕ ਕਿੱਦਾਂ ਆ ਜਾਂਦੀ, ਆ ਜਾਵੇ। ਸੈਂਟਾ ਐਨਾ ਵਾਲੇ ਜਲਦੀ ਦਿੰਦੇ ਆ ਤੇ ਉਹਦੇ ਫਿਰ ਭੱਜਣ ਨੂੰ ਜੀ ਕਰਦਾ। ਭੱਜਣ ਦਿੰਦੇ ਨਹੀਂ ਉਹ। ਕਈ ਵਾਰੀ ਬੰਦੇ ਦੀ ਇਮੋਸ਼ਨਾਂ ਪਾਲੀ ਦੀਆਂ, ਕਈ ਵਾਰੀ ਨਹੀਂ ਛੱਡਦੇ ਨਹੀਂ। ਕਈ ਜੱਜ ਏਦਾਂ ਦੇ, ਉਹਨਾਂ ਨੂੰ ਪਤਾ ਕਿ ਇਹ ਛੱਡ ਚੱਲ ਗਿਆ ਮੇਰੇ ਚੰਗਲ ਤੋਂ, ਕਿਤੇ ਹੋਰ ਜਾ ਕੇ ਇਹਦਾ ਕੇਸ ਪਾਸ ਨਾ ਹੋ ਜਾਵੇ, ਇਹਨੂੰ ਮੈਂ ਇੱਥੇ ਘੇਰ ਕੇ ਮਾਰਨਾ ਵਾ। ਏਦਾਂ ਦੇ ਵੀ ਜੱਜਾਂ ਦਾ ਐਟੀਟਿਊਡ ਹੈਗਾ ਵਾ। ਇੰਨਾ ਬੈਡ ਐਟੀਟਿਊਡ ਜਿੱਦਾਂ ਉਹ ਦੇਖਦੇ ਆ ਕੇਸ ਨੂੰ, ਫਿਰ ਉਹ ਮੈਰਿਟ ਤੇ ਨਹੀਂ ਦੇਖਦੇ? ਨਹੀਂ, ਮੈਰਿਟ ਤੇ ਦੇਖਦੇ ਆ, ਪਰ ਆਪਣਾ ਜਿਹੜਾ ਸਵਾਲ, ਮਤਲਬ ਕਈ ਤਰ੍ਹਾਂ ਦੇ ਜਿਹੜੇ ਹੋ ਸਕਦੇ ਆ ਕਿ ਆਹ ਨਹੀਂ ਲਿਖਿਆ, ਆਹ ਕਿਉਂ ਰਹਿ ਗਿਆ, ਡਾਕਟਰ ਨੇ ਏਦਾਂ ਕਿਉਂ ਕਿਹਾ, ਗਵਾਹ ਨੂੰ ਕਿੱਦਾਂ ਯਾਦ ਸੀਗਾ, ਤੇਰੇ ਕੋਲ ਲੈਟਰ ਕਿੱਦਾਂ ਆਈ, ਤੂੰ ਦੂਜੇ ਦੇਸ਼ ਦੇ ਵਿੱਚ ਜਦੋਂ ਰੁਕਿਆ ਉੱਥੇ ਕਿਉਂ ਨਹੀਂ ਅਸਾਈਲਮ ਕੀਤਾ, ਉੱਥੇ ਕੀ ਪ੍ਰੋਬਲਮ ਸੀਗੀ। ਏਦਾਂ ਦੇ ਬੜੇ ਜਿਹੜੇ ਸਵਾਲ ਆਉਂਦੇ ਆ। ਤੇ ਅੱਗੇ ਵਿਟਨੈਸ ਤੇ ਕਈ ਵਾਰੀ ਡਿਪੈਂਡ ਕਰਦਾ। ਵਿਟਨੈਸ ਨੂੰ ਵੀ ਹੁਣ ਕਈ ਤਾਂ ਬੰਦਾ ਏਦਾਂ ਕਿ ਮੈਂ ਹਰ ਸਾਲ ਰੈਫਰੈਂਡਮ ਦੀ ਵੋਟ ਪਾ ਕੇ ਆਉਣਾ, ਤੇ ਬੰਦੇ ਨੂੰ ਤੁਸੀਂ ਪੁੱਛੋ ਕਿ ਭਾਈ ਰੈਫਰੈਂਡਮ ਦਾ ਪ੍ਰੋਸੈਸ ਹੈ ਕੀ ਆ, ਤੇ ਉਹ ਤਾਂ ਹੁਣ ਜਿਹੜੇ ਸੁਣਨ ਵਾਲੇ ਵੀ ਆ,
ਤੇ ਜਨਤਾ ਤੁਹਾਨੂੰ ਪਤਾ ਹੁਣ ਹਰੇਕ ਜਨਤਾ ਮਿਹਨਤ ਨਹੀਂ ਇੱਥੇ ਕਰਨ ਆਈ। ਆਪਣੇ ਕਲਾਇੰਟ ਦੇ ਕਿਸੇ ਦਾ ਡਾਇਲੋਗ ਆ ਕਿ ਮੌਜ ਮਸਤੀ ਵਾਲੇ ਵੀ ਬਹੁਤ ਜਨਤਾ ਉਰੇ ਆ ਗਈ ਹੈ। ਹਰੇਕ ਤੇ 10 ਚੋਂ ਮੇਰੇ ਖਿਆਲ 9 ਜਾਣਿਆਂ ਨੂੰ ਜੇ ਪੁੱਛੋ ਨਾ ਕਿ ਰੈਫਰੈਂਡਮ ਦੇ ਪ੍ਰੋਸੈਸ ਹੈ ਕੀ, ਉਹਨੇ ਕਹਿਣਾ ਵੋਟਾਂ ਪੈਂਦੀਆਂ, ਮੈਂ ਵੋਟਾਂ ਪੈਣ ਗਿਆ। ਸੈਕਰਾਮੈਂਟੋ ਵੋਟ ਪਾਈ, ਮੈਂ ਸੈਨ ਫਰਾਂਸਿਸਕੋ ਵੋਟ ਪਾਈ। ਉਹਨੂੰ ਜਦੋਂ ਅਗਲਾ ਤੁਸੀਂ ਸਵਾਲ ਪੁੱਛੋ ਕਿ ਅੱਛਾ ਵੋਟਾਂ ਪੈ ਗਈਆਂ, ਵੋਟਾਂ ਨਾਲ ਹੁੰਦਾ ਕੀ ਆ? ਵੋਟਾਂ ਨਾਲ ਜੀ ਅਲੱਗ ਦੇਸ਼ ਬਣ ਜਾਊਗਾ, ਏਦਾਂ ਹੋ ਜਾਊਗਾ, ਏਦਾਂ ਹੋ ਜਾਊਗਾ। ਨਹੀਂ, ਪਰ ਓਫੀਸ਼ੀਅਲ ਦੱਸ ਕੀ, ਓਫੀਸ਼ੀਅਲ ਪ੍ਰੋਸੈਸ ਕੀ ਹੈਗਾ? ਵੋਟਾਂ ਪੈ ਗਈਆਂ, ਕਿਹਨੇ ਕਾਊਂਟ ਕਰਨੀਆਂ, ਕਿੱਦਾਂ ਵੋਟਾਂ ਵਾ, ਉਹ ਵੋਟਾਂ ਅੱਗੇ ਕਿੱਥੇ ਜਾਂਦੀਆਂ, ਉਹਦੇ ਵਿੱਚ UNO ਦੀ ਕੀ ਇਨਵੋਲਵਮੈਂਟ ਆ, ਉਹ ਬਾਈਂਡਿੰਗ ਆ, ਨੋਨ ਬਾਈਂਡਿੰਗ ਆ। 10 ਚੋਂ 9 ਜਣਿਆਂ ਨੂੰ ਪਤਾ ਨਹੀਂ ਕਿ ਪ੍ਰੋਸੈਸ ਕੀ ਆ। ਕੇਸ ਲੜਨ ਗਏ ਨੂੰ 10 ਚੋਂ 9 ਬੰਦਿਆਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਢਾਂਚਾ ਵਾ ਕਿ ਪੰਜਾਬ ਦੇ MLA ਕਿੰਨੇ, ਕਿਹੜੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਵਾ, ਸੰਗਰੂਰ ਵਾਲੀ ਸੀਟ ਕਿਉਂ ਖਾਲੀ ਹੋਈ ਸੀਗੀ, ਇਲੈਕਸ਼ਨ ਕਦੋਂ ਹੋਏ ਆ, ਸਟੇਟ ਦੇ ਇਲੈਕਸ਼ਨ ਕਦੋਂ ਹੁੰਦੇ ਆ, ਕਿੰਨੇ ਸਾਲ ਬਾਅਦ ਹੁੰਦੇ ਆ, ਪਿਛਲੀ ਵਾਰੀ ਇਲੈਕਸ਼ਨ ਕਦੋਂ ਸੀਗੇ, ਉਸ ਤੋਂ ਪਹਿਲਾਂ ਕਦੋਂ ਇਲੈਕਸ਼ਨ ਸੀਗੇ, ਤੂੰ ਜਦੋਂ ਉੱਥੇ ਸੀਗਾ ਵੋਟ ਪਾਈ ਸੀਗੀ ਕਿ ਨਹੀਂ ਪਾਈ ਸੀਗੀ? ਜੇ ਤੂੰ ਕਹਿੰਦਾ ਨਹੀਂ ਪਾਈ ਸੀ, ਤੂੰ ਲੋਕਾਂ ਨੂੰ ਕਿਉਂ ਕਹਿੰਦਾ ਪਾਉਣ ਲਈ ਵੋਟ? ਜੇ ਪਾਈ ਸੀ ਤਾਂ ਕਿਹਨੂੰ ਪਾਈ ਸੀਗੀ? ਜਿਹਨੂੰ ਤੂੰ ਪਾਈ ਸੀਗੀ, ਜੇ ਤੇਰੀ ਪਾਰਟੀ ਦਾ ਬੰਦਾ ਹੈਗਾ, ਵਿਰੋਧੀ ਬੰਦਾ ਕਿਹੜਾ ਖੜਾ ਸੀਗਾ, ਵਿਰੋਧੀ ਬੰਦਾ ਜਿੱਤਿਆ ਕਿਹੜਾ ਵਾ, ਕਿਹਨੂੰ ਕਿੰਨੀਆਂ ਵੋਟਾਂ ਪਈਆਂ? ਹਨਾ, ਸਿੰਪਲ ਆ ਕਿ ਜੇ ਤੁਸੀਂ ਪੋਲੀਟੀਕਲੀ ਐਕਟਿਵ ਸੀਗੇ, ਜੇ ਤੂੰ ਕਹਿ ਰਿਹਾ ਤੂੰ 2018 ਦੇ ਵਿੱਚ ਉੱਥੇ ਸੀਗਾ ਤੇ ਉਦੋਂ ਜਿਹੜੀ ਇਲੈਕਸ਼ਨ ਸੀਗੀ ਤੇਰੇ ਏਰੀਆ ਦੇ ਵਿੱਚ ਵਿਰੋਧੀ ਬੰਦਾ, ਫਿਰ ਜਿਹੜਾ ਤੁਹਾਡੀ ਪਾਰਟੀ ਦਾ ਕੌਣ ਖੜਾ ਸੀਗਾ, ਕੌਣ ਜਿੱਤਿਆ, ਉਹਦੇ ਬਾਰੇ ਤੁਹਾਨੂੰ ਕਿਉਂ ਨਹੀਂ ਪਤਾ? ਸੋ ਇਹ ਚੀਜ਼ਾਂ 'ਚ ਫਿਰ ਉਲਝਾ ਲੈਂਦੇ, ਕਿਉਂਕਿ ਜਿਹੜੇ ਜੱਜਿਸ ਆ ਜਾਂ ਜਿਹੜੇ ਸਰਕਾਰੀ ਵਕੀਲ ਆ, ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਇਸ ਚੀਜ਼ ਦੇ ਵਿੱਚ ਝੂਠ ਨਾ ਹੋਵੇ, ਵੀ ਫਰਾਡ ਨਾ ਹੋਵੇ, ਵੀ ਐਕਚੁਅਲ ਦੇ ਵਿੱਚ ਉਹ ਵੇਖਣਾ ਚਾਹੁੰਦੇ ਵੀ ਹਾਂ ਵੀ ਅਸੀਂ ਇਹਨਾਂ ਨੂੰ ਅਸਾਈਲਮ ਦੇਣਾ ਆ ਤੇ ਉਹ ਗੱਲ ਸੱਚੀ ਹੈ। ਹਾਂਜੀ, ਬੰਦੇ ਇਦਾਂ ਦੇ ਵੀ ਹੈ। ਕਈ ਵਾਰੀ ਮੈਂ ਕੋਰਟ ਦੇ ਵਿੱਚ ਵੜਨ ਤੋਂ ਪਹਿਲਾਂ ਵੀ ਪੁੱਛਿਆ ਕਿ ਆਪਣੇ ਡਾਕਟਰ ਦੀ ਲੈਟਰ ਪੜ੍ਹ ਲਈ? ਬੰਦਾ ਕਹਿੰਦਾ ਮੈਨੂੰ ਲਿਟਰਲੀ ਇਹ ਅਸਲੀ ਗੱਲ ਆ, ਉਹ ਕਹਿੰਦਾ ਮੈਂ ਪੜ੍ਹ ਲਈ। ਤੇ ਗੱਲ ਉਹਦੀ ਆਹੀ ਹੋਈ ਕਿ ਉਹ ਕਹਿੰਦਾ ਤੇਰੇ ਇੰਜੈਕਸ਼ਨ ਕਿੰਨੇ ਲੱਗੇ ਸੀ, ਜਿਹੜੀ 1 ਤੇ 2 ਵਾਲੀ? ਤੇ ਬਾਹਰ ਆ ਕੇ ਮੈਂ ਕਿਹਾ ਤੈਨੂੰ ਮੈਂ ਪੁੱਛਿਆ ਵੀ ਸੀਗਾ 20 ਮਿੰਟ ਸੀ, ਮੈਂ ਕਿਹਾ ਪੜ੍ਹ ਲਈ? ਤੂੰ ਮੈਨੂੰ ਕਿਹਾ ਵੀ ਮੇਰੇ ਮੂੰਹ ਤੇ ਕਿਹਾ ਤੂੰ ਕਿ ਮੈਂ ਪੜ੍ਹੀ ਆ ਸਾਰੀ, ਹਨਾ, ਪਰ ਦੇਖ ਲਓ ਤੁਸੀਂ ਸਿਰਫ ਇੰਨੀ ਗੱਲ ਤੇ, ਸਿਰਫ ਮਤਲਬ ਇੱਕੋ ਲਾਈਨ ਦਾ ਆਹੀ ਕਿ ਮੈਂ ਬਲੀਵ ਨਹੀਂ ਕਰਦਾ ਕਿਉਂਕਿ ਆ ਇਦਾਂ ਦੀ ਚੀਜ਼ ਆ, ਬੜੀ ਸਪੈਸੀਫਿਕ ਆ। ਤੇ ਹਾਂ, ਜਿਹੜਾ ਤੁਸੀਂ ਉੱਥੇ ਬਿਆਨ ਦੇਣੇ ਆ, ਜਿਹੜੀ ਉਹ ਗੱਲ ਆ, ਉਸੇ ਵਿੱਚ ਹੀ ਉਹਨਾਂ ਨੇ ਤੁਹਾਨੂੰ ਫਸਾਉਣਾ ਆ, ਉਸੇ ਵਿੱਚ ਹੀ ਉਹਨੇ ਤੁਹਾਡੇ ਜਿਹੜੀਆਂ ਖਾਮੀਆਂ ਉਹ ਲੱਭਣੀਆਂ ਹੈਗੀਆਂ। ਹੁਣ ਮੈਡੀਕਲ ਰੈਕਰਡਸ ਦੀ ਵੀ ਤੁਸੀਂ ਇਸ ਦੇ ਵਿੱਚ ਗੱਲ ਕੀਤੀ। ਸੈਨ ਫਰਾਂਸਿਸਕੋ ਕੰਕੜ ਦਾ ਜਿਹੜਾ ਕੋਰਟ ਆ, ਕੰਕੜ ਦੇ ਕੋਰਟ 'ਚ ਓਵਰਆਲ ਥੋੜਾ ਜਿਹਾ ਨਵਾਂ ਹੋਣ ਕਰਕੇ ਸਾਰਿਆਂ ਦੀ ਦਿਲਚਸਪੀ ਹੋਊਗੀ ਕਿੱਦਾਂ ਆ। ਓਵਰਆਲ ਕਿੰਨੇ ਕੁ ਜੱਜਿਸ ਉੱਥੇ ਬੈਠਦੇ ਆ? 10-12 ਜੱਜਿਸ ਜਿਹੜੇ ਸੀਗੇ, ਕਾਫੀ ਵਧੀਆ ਜੱਜਿਸ ਸੀਗੇ, ਕਾਫੀ ਵਧੀਆ। ਅੱਜ ਇੱਕ ਜੱਜ ਦੇ ਮੂਹਰੇ ਸਾਡੀ ਸਵੇਰੇ ਹੀਅਰਿੰਗ ਸੀਗੀ, ਲਿੰਡਸੇ ਪੈਪੀ, ਬੜਾ ਵਧੀਆ ਉਹਦਾ ਰੈਕਰਡ ਆ। ਤੇ ਅੱਜ ਉਹ ਕਹਿੰਦੇ ਸੀ ਕਿ ਆਪਾਂ ਚੱਲ ਜਾਣਾ ਵਾ, ਮੈਂ ਜਾ ਰਹੀ ਹਾਂ ਉੱਥੋਂ ਦੀ। ਹਾਂਜੀ, ਸੋ ਇਹ ਵੀ ਚੀਜ਼ ਆ ਕਿ ਜੱਜ ਆਉਂਦੇ ਆ ਫਿਰ ਚੱਲ ਵੀ ਜਾਂਦੇ ਆ ਕਈ, ਹਨਾ, ਇਹ ਵੀ ਚੱਲਦਾ ਰਹਿੰਦਾ ਨਾਲੋਂ ਨਾਲ। ਠੀਕ ਆ। ਤੇ ਜਿਹੜੀ ਕਿਤੇ ਕੋਈ ਗੱਲ ਸੁਣਦੇ ਸੀ ਸੈਕਰਾਮੈਂਟੋ ਵਾਲਾ, ਕਿਤੇ ਬੰਦ ਤਾਂ ਨਹੀਂ ਕਰ ਦੇਣਾ, ਉਦਾਂ ਦੀ ਤਾਂ ਨਹੀਂ ਕੋਈ ਖਬਰ ਹੈਗੀ? ਬੰਦ ਕਰਨ ਵਾਲੀ ਤਾਂ ਨਹੀਂ ਕੋਈ ਖਬਰ ਆਪਣੇ ਕੋਲ ਅਜੇ ਆਈ। ਠੀਕ ਹੈ। ਪਰ ਇਹ ਸੀਗਾ ਕਿ ਜਿਹੜੇ ਜੱਜ ਹੁਣ ਸੀਗੇ, ਲਿੰਡਸੇ ਪੈਪੀ ਜਿੱਦਾਂ ਸੀਗੀ, ਬੜੀ ਵਧੀਆ ਜੱਜ ਸੀਗੀ। ਤੇ ਜਿਹਨਾਂ ਦੇ ਵੀ ਕੇਸ ਆ, ਮੈਨੂੰ ਅੱਜ ਹੀ ਖਬਰ ਉਹਨਾਂ ਨੇ ਦੱਸੀ ਆ ਕਿ ਚੱਲ ਜਾਣਾ ਵਾ ਮੈਂ। ਤੇ ਆਪਣੇ ਵਾਲਾ ਜਿਹੜਾ ਕੇਸ ਸੀਗਾ ਕਾਫੀ ਐਡਵਾਂਸ ਤੱਕ ਚੱਲ ਗਿਆ ਸੀਗਾ। ਉਹ ਕਹਿੰਦੇ ਆਹ ਵਾਲਾ ਕੇਸ ਮੈਂ ਆਪਣੇ ਕੋਲ ਰੱਖਣਾ, ਤੇ ਬਾਕੀ ਜਿਹੜੇ ਕੇਸ ਆ ਕਹਿੰਦੇ ਆਰਡਰ ਇਹੀ ਆਇਆ ਕਿ ਉਹਨਾਂ ਦੇ ਕੇਸ ਸਾਰੇ ਅੱਗੇ ਹੋਰਾਂ ਜੱਜਾਂ ਨੂੰ ਕਰ ਦੇਣੇ ਆ। ਸੋ ਜਿਹਨਾਂ ਦੇ ਵੀ ਉਹ ਵਕੀਲ ਜੱਜ ਸੀਗੀ, ਉਹਦੇ ਜੱਜ ਫਿਰ ਦੁਬਾਰਾ ਰੀਅਸਾਈਨ ਹੋਊਗਾ। ਤੇ ਨਿਊਯਾਰਕ ਵਾਲੇ ਪਾਸੇ ਕਿੱਦਾਂ ਚੱਲ ਰਿਹਾ? ਉੱਥੇ ਜੱਜਿਸ ਦਾ ਕੀ ਐਟੀਟਿਊਡ ਚੱਲ ਰਿਹਾ? ਉੱਥੇ ਤਾਂ ਆ ਕੇ ਜ਼ਿਆਦਾਤਰ ਉੱਥੇ ਪ੍ਰੋਬਲਮ ਨਿਊਯਾਰਕ ਦੇ ਵਿੱਚ ਇਹੀ ਹੈ ਕਿ ਤਰੀਕਾਂ ਬਹੁਤ ਅੱਗੇ ਤੋਂ ਅੱਗੇ ਬੰਦੇ ਲਟਕੇ ਜੇ ਬਹੁਤ ਪਏ ਆ, ਡਿਲੇ ਬਹੁਤ ਜ਼ਿਆਦਾ। ਠੀਕ ਹੈ, ਓਕੇ। ਸੋ ਇੱਕ ਜਿਹੜਾ ਕੇਸ ਸੀਗਾ ਬੰਦੇ ਦਾ, ਉਹਨੂੰ PD ਜੱਜ ਨੇ ਨਹੀਂ ਦੇਣੀ ਸੀ। ਸਾਡੇ ਕੇਸ ਦੀ ਕਈ ਵਾਰੀ ਗੱਲ ਕਰਦਾ, ਕਈ ਵਾਰੀ ਆਪਾਂ ਕਿਹਾ ਕਿ ਯਾਰ ਐਡਰੈਸਾਂ ਦਾ ਘਪਲਾ ਨਾ ਕਰਿਆ ਕਰੋ, ਐਡਰੈਸਾਂ 'ਚ ਉਹ ਨਹੀਂ ਨਾ। ਤੇ ਉਹ ਬੰਦੇ ਨੂੰ ਸਿੱਧੇ ਉਹਨਾਂ ਨੇ ਫਾਰਮ ਦੇ ਵਿੱਚ ਤੇਰੇ ਕਿੱਥੇ ਰਹਿਣਾ, ਜਿਹੜਾ ਉਹ ਐਡਰੈਸ ਸੀਗਾ ਉਹ 6-7 ਮਹੀਨੇ ਆਫ ਸੀਗਾ। ਅੱਛਾ, ਉਹ ਪਹਿਲਾਂ ਦੱਸੀ ਜਾਵੇ ਏਦਾਂ ਹੈਗਾ। ਤੇ ਫਿਰ ਜੱਜ ਪਿੱਛੇ ਤੇ ਫਿਰ ਬਹਾਨੇ ਜੇ ਲਾਉਣ ਲੱਗਾ ਕਿ ਮੇਰਾ ਦੋਸਤ ਦੇ ਕੋਲ ਸੀਗਾ, ਏਦਾਂ ਸੀਗਾ, ਉਦਾਂ ਸੀਗਾ। ਤੇ ਜੱਜ ਕਹਿੰਦੀ ਕਿ ਇਹ ਫੋਰਮ ਸ਼ਾਪਿੰਗ ਕਰਦਾ, ਤੇ ਜੱਜ ਨਾਈਸੀ ਕਹਿੰਦੀ PD ਲੈ ਲਾ। ਸੋ ਉਹ ਰਹੂੰਗਾ ਨਾ। ਅੱਛਾ। ਹਾਂਜੀ,
ਤੇ ਉਹ ਜਿੱਦਾਂ ਐਡਰੈਸ ਵਾਲਾ ਵੀ ਲੋਕੀ ਵੀ ਬੜੇ ਨਾਨ ਸੀਰੀਅਸਲੀ ਜਿਹੜੇ ਲੈਂਦੇ ਆ, ਡਿਸਰਿਗਾਰਡ ਕੋਰਟ ਦੀ ਰੈਗੂਲੇਸ਼ਨਸ ਦਾ। ਵਕੀਲ ਆ ਭਾਵੇਂ ਰੇਡੀਓ ਸ਼ੋਅ ਕਹਿ ਕੇ ਭਾਵੇਂ ਕਮਲੇ ਹੋ ਗਏ ਆਪਾਂ ਕਿ ਨਹੀਂ ਐਡਰੈਸ ਵਾਲਾ ਸਿੱਧੇ ਰੱਖੋ, ਫਾਰਮ ਤੇ ਲਿਖੇ ਆ, ਤੇ ਉੱਤੇ ਲਿਖਿਆ ਤੇ ਕਹਿੰਦਾ ਨਹੀਂ, ਕਹਿੰਦਾ ਮੈਂ ਸੱਚੀ ਰਹਿਣਾ ਸੀ, ਕਹਿੰਦਾ ਆਪਣੇ ਦੋਸਤਾਂ ਕੋਲ ਪੁੱਛ ਲਓ। ਮੈਂ ਕਿਹਾ ਤੂੰ 10-15 ਮਿੰਟ ਦੀ ਬਹਿਸ ਤੋਂ ਬਾਅਦ ਮੈਂ ਕਿਹਾ ਤੂੰ ਪਹਿਲਾਂ ਇਹ ਦੱਸ ਕਿ ਜੋ ਤੂੰ ਫਾਰਮ ਤੇ ਲਿਖਿਆ ਵਾ, ਜਿਹੜਾ ਐਡਰੈਸ ਲਿਖਿਆ ਵਾ, ਜੋ ਤੂੰ ਅੱਜ ਕੋਰਟ ਨੂੰ ਕਹਿ ਕੇ ਆਇਆ ਤੇਰੀ ਡੇਟਾਂ ਸੇਮ ਆ? ਕਹਿੰਦਾ ਨਹੀਂ। ਫਿਰ ਮੈਂ ਕਿਹਾ ਗੱਲ ਤਾਂ ਉਹੀ ਹੈ, ਜੱਜ ਉਹੀ ਕਹਿ ਰਹੀ ਕਿ ਤੂੰ ਫਾਰਮ ਤੇ ਵੀ ਤਾਂ ਡੇਟ ਲਿਖੀ ਹੈ, ਕਿਸੇ ਦੀ ਇੰਪਲੋਇਰ ਨਹੀਂ ਮੈਚ ਕਰਦਾ, ਕਿਸੇ ਦਾ ਐਡਰੈਸ ਨਹੀਂ ਮੈਚ ਕਰਦਾ। ਕੋਈ ਬੰਦਾ ਕਹੀ ਜਾਂਦਾ ਮੈਂ ਨਿਊਯਾਰਕ ਰਹਿਣਾ ਤੇ ਨਿਆਣੇ ਸਕੂਲ ਪੜ੍ਹਨੇ ਪਾਏ ਕੈਲੀਫੋਰਨੀਆ ਦੇ ਵਿੱਚ, ਕਹਿੰਦਾ ਫਿਰ ਮੈਂ ਉੱਥੇ ਰਹਿਣਾ ਜ਼ਿਆਦਾਤਰ, ਮੈਂ ਕਦੀ ਆ ਜਾਂਦਾ। ਉਹ ਕਹਿੰਦੀ ਇਹ ਕੀ ਹਿਸਾਬ ਕਿਤਾਬ ਕਿ ਜੇ ਤੂੰ ਘਰ ਵਾਲੀ ਤੇਰੀ ਆ, ਜਵਾਕ ਤੇਰੇ ਉਰੇ ਆ, ਤਾਂ ਤੂੰ ਕਹਿੰਦਾ ਮੈਂ ਦੋਸਤਾਂ ਨਾਲ ਰਹਿਣਾ, ਨਿਊਯਾਰਕ ਚਲਾਨਾ, ਤੂੰ ਟਰੱਕ ਕ੍ਰਾਸ ਕੰਟਰੀ ਆ। ਕਹਿੰਦੀ ਮੈਂ ਮੰਨ ਨਹੀਂ ਸਕਦੀ ਜੱਜ ਕਹਿੰਦੀ ਤੂੰ ਏਦਾਂ ਕਰਦਾ ਹੋਵੇ। ਤੇ ਅੱਧੇ ਤੋਂ ਜ਼ਿਆਦਾ ਜਿਹੜੇ ਇੰਡੀਆਨਾ ਵਾਲੇ ਜਿਹੜੇ ਹੈਗੇ ਆ, ਉਹ ਕੇਸ ਉਹਨੇ ਸ਼ਿਕਾਗੋ ਦਾ ਕੋਰਟ ਮਾੜਾ, ਉਹਨਾਂ ਨੇ ਨਿਊਯਾਰਕ ਚ ਕੇਸ ਲਾਏ ਆ। ਤੇ ਉਹ ਸਰਕਾਰੀ ਵਕੀਲਾਂ ਨੂੰ ਹੁਣ ਪਤਾ, ਉਹਨਾਂ ਨੇ ਸਾਰੇ ਕ੍ਰੈਡਿਟ ਚੈੱਕ ਕਰਕੇ ਆਉਂਦੇ ਆ, ਥੱਦਾ ਪੋਤਲਾ ਜਿਹਾ ਲੈ ਕੇ ਆਉਂਦੇ ਆਪਣਾ, ਸਾਰੀ ਉਹਨਾਂ ਨੇ ਇਨਫੋਰਮੇਸ਼ਨ ਕੱਢੀ ਹੈ। ਨਾਲੇ ਏਦਾਂ ਬੈਨੀਫਿਟ ਵੀ ਲੈਣੇ, ਓਬਾਮਾ ਕੇਅਰ ਵੀ ਲੈਣੀ ਆ, ਇੰਡੀਆਨਾ ਤੋਂ ਸਟੇਟ ਦੇ ਬੈਨੀਫਿਟ ਵੀ ਲੈਣੇ ਆ, ਨਿਆਣੇ ਵੀ ਉੱਥੇ ਪੈਦਾ ਕੀਤੇ ਆ ਸਟੇਟ ਦੇ। ਉਹ ਫਿਰ ਨਾ ਕਈ ਵਾਰੀ ਕੀ ਅੱਛਾ ਤੇਰਾ ਇੰਡੀਆਨਾ ਚ ਏਦਾਂ, ਨਹੀਂ ਇਹ ਤਾਂ ਮੈਂ ਨਾ ਸਿਰਫ ਨਿਆਣਾ ਜੰਮਣ ਲਈ ਉੱਥੇ ਜਿਹੜਾ ਉਹ ਮੌਕੇ ਤੇ ਏਦਾਂ ਸੀਗਾ ਓਦਾਂ ਸੀਗਾ, ਜਿਹੜਾ ਉਹ ਏਦਾਂ ਦਾ ਉਹ ਜੱਜ ਜੁੱਜ ਨਾ ਦੇ ਹੈਵ ਲੋਸਟ देयर ਪੇਸ਼ੈਂਸ। ਉਹ ਕਹਿੰਦੇ ਯਾਰ ਤੁਸੀਂ ਆਪਣਾ ਜਿਹੜਾ ਫੋਰਮ ਸ਼ਾਪਿੰਗ ਨਹੀਂ ਕਰ ਸਕਦੇ। ਜੱਜ ਕੀ ਆ ਨਾ ਉਹ ਕਲਪੇ ਆ, ਪਰ ਉਹ ਕਹਿੰਦੇ ਯਾਰ ਲੈ ਕੇ ਤਾਂ ਆਓ ਕੇਸ, ਜੇ ਸਿੱਧੇ ਤੁਹਾਡੇ ਐਲੀਮੈਂਟ ਜੇ ਸਾਰੇ ਰਲਦੇ ਆ, ਤੁਹਾਡੇ ਬਿਆਨ ਜੇ ਸਹੀ ਆ, ਤੁਹਾਨੂੰ ਲੱਗਦਾ ਤੁਸੀਂ ਜੈਨੂਇਨ ਆ, ਤਾਂ ਉਹ ਕੇਸ ਗ੍ਰਾਂਟ ਕਰ ਦਿੰਦੇ ਆ। ਪਰ ਕਈ ਵਾਰੀ ਏਦਾਂ ਕਿ ਬੰਦਾ ਆਪ ਹੀ ਲਾਪਰਵਾਹੀ ਕਰਕੇ ਪੈਰਾਂ ਤੇ ਕੁਹਾੜੀ ਜਿਹੜੀ ਮਾਰਦੇ ਆ, ਕਿ ਝੂਠ ਬੋਲ ਦੇਣਾ ਕੋਰਟ ਨਾਲ, ਕ੍ਰੈਡੀਬਿਲਿਟੀ ਖਰਾਬ ਕਰ ਲੈਣੀ, ਤੇ ਉਹ ਚੀਜ਼ ਜਿਹੜੀ ਹੈਗੀ ਆ। ਤੇ ਸਰੋਤੇ ਦੱਸਦੇ ਜੀ ਅੱਜ ਕਾਲ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਮਾਫੀ ਚਾਹੁੰਦੇ ਹਾਂ ਇਸ ਚੀਜ਼ ਦੇ ਲਈ। ਤੇ ਜਿਹੜੇ ਸਰੋਤੇ ਕਾਲ ਕਰ ਰਹੇ ਆ ਉਹਨਾਂ ਤੋਂ ਮਾਫੀ ਆ। ਅਗਲੇ ਵੀਕ ਦੁਬਾਰਾ ਜਿਹੜੀ ਆ ਕਾਲਸ ਦਾ ਸਿਲਸਿਲਾ ਆ ਉਹ ਆਪਾਂ ਚਾਲੂ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਅੱਜ ਕਾਲਸ ਮਾਫੀ ਚਾਹੁੰਦੇ ਆ ਜਿਹੜੀਆਂ ਅਸੀਂ ਨਹੀਂ ਲੈ ਸਕਦੇ। ਤੇ ਬਾਕੀ ਜੇ ਤੁਸੀਂ ਅਟਰਨੀ ਟੇਕਿਆਣਾ ਉਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ, ਅਪਾਇੰਟਮੈਂਟ ਬਣਾਉਣੀ ਆ, ਉਸ ਦੇ ਲਈ ਜਿਹੜਾ ਫੋਨ ਨੰਬਰ ਆ 4159090503 ਦੇ ਉੱਤੇ ਤੁਸੀਂ ਇਹਨਾਂ ਨੂੰ ਕੰਟੈਕਟ